ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 23 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-979-05 ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਬਰਿੰਦਰ ਸਿੰਘ ਬੋਇਲ ਯੂਨੀਵਰਸਿਟੀ, ਅਵਤਾਰ ਸਿੰਘ ਵੰਜਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਜੇ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰਵਾਉਣਾ ਹੈ, ਕਿਸੇ ਵੀ ਤਰੀਕੇ ਦੀ ਫਲੋਰਿੰਗ ਪਵਾਉਣੀ ਹੈ, ਟਾਈਲ, ਵੁੱਡ, ਵਾਈਨਲ ਪੇਂਟ ਕਰਵਾਉਣਾ ਹੈ ਅੰਦਰੋਂ ਜਾਂ ਬਾਹਰੋਂ, ਬਲਾਈਂਡ ਵਾਟਰ ਸੌਫਟਨਰ ਇੰਸਟਾਲੇਸ਼ਨ ਕਰਾਉਣੀ ਆ, ਗਰਾਜ ਦੇ ਵਿੱਚ ਕਿਚਨ ਸੈਟਅਪ ਕਰਾਉਣੀ ਆ, ਡਰਾਈਵਾਲ ਦਾ ਕਿਸੇ ਵੀ ਤਰੀਕੇ ਦਾ ਕੰਮ ਆ, ਬੜੇ ਕਿਫਾਇਤੀ ਘੱਟ ਕੀਮਤਾਂ ਦੇ ਉੱਤੇ ਵਧੀਆ ਕੰਮ ਦੀ ਗਰੰਟੀ ਦੇ ਨਾਲ ਕੰਮ ਕਰਦੇ ਨੇ। ਕਾਲ ਕਰੋ 707-914-6411 707-914-6411। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7678 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਈਟ ਹਾਊਸ ਨੇ ਲਿਸਟ ਜਾਰੀ ਕੀਤੀ ਹੈ। ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਨੇ $300 ਮਿਲੀਅਨ ਦਾ ਵਾਲ ਰੂਮ ਵਾਈਟ ਹਾਊਸ 'ਚ ਬਣਾਉਣਾ ਹੈਗਾ। ਉਹਦੇ ਵਿੱਚ ਜਿਹੜੀਆਂ ਕੰਪਨੀਆਂ ਡੋਨੇਟ ਕਰ ਰਹੀਆਂ ਹੈਗੀਆਂ, 90,000 ਸਕੁਅਰ ਫੁੱਟ ਦਾ ਇਹ ਵਾਲ ਰੂਮ ਬਣਨ ਜਾ ਰਿਹਾ ਆ, ਈਸਟ ਵਿੰਗ ਆਫ ਵਾਈਟ ਹਾਊਸ। ਅਲਟਰਾ ਗਰੁੱਪ, ਐਮਾਜ਼ੋਨ, ਐਪਲ, ਬੂਜ਼ ਐਲਨ ਹੈਮਿਲਟਨ, ਕੇਟਰਪਿਲਰ, ਕੋਇਨਵੇਸ, ਕੌਮਕਾਸਟ, ਹੋਜ਼ੇ ਤੇ ਅਮੀਲੀਆ, ਫੈਂਜ਼ੁਲ, ਹਾਰਡ ਰੌਕ ਇੰਟਰਨੈਸ਼ਨਲ, ਗੂਗਲ, HP, ਲੌਕਹੀਡ ਮਾਰਟਨ, ਮੈਟਾ, ਮਾਈਕਰੋਨ ਟੈਕਨੋਲੋਜੀ, ਮਾਈਕਰੋਸਾਫਟ, ਨੈਕਸਟ ਇਰਾ ਐਨਰਜੀ, ਪਲੈਨਟੇਡ ਟੈਕਨੋਲੋਜੀ, ਰਿਪਲ, ਰੇਨੋਲਡ ਅਮਰੀਕਨ, ਟੀ ਮੋਬਲ, ਯੂਨੀਅਨ ਪੈਸੀਫਿਕ ਰੇਲ ਰੋਡ, ਟੈਦਰ ਅਮਰੀਕਾ, ਇਹ ਸਾਰੀਆਂ ਜਿਹੜੀਆਂ ਕੰਪਨੀਆਂ ਆ, ਬੈਂਜਾਮਿਨ ਲਿਓਨ, ਲਟਨਿਕ ਫੈਮਿਲੀ, ਲੌਰਾ ਆਈਜ਼ਕ, ਪਰਮ ਜਿਹੜਾ ਫਾਊਂਡੇਸ਼ਨ ਆ, ਸਟੀਫਨ ਤੇ ਕੈਲੀ ਲੋਫਰ, ਜੈਫ ਸਪੈਂਸਰ। ਸੋ ਇਹ ਇੰਨੇ ਕੁ ਬੰਦਿਆਂ ਦੇ ਨਾਂ ਆਏ ਆ ਜਿਹੜੇ ਕਹਿੰਦੇ ਵੀ ਇਹ ਡੋਨੇਸ਼ਨ ਦਊਗੇ, ਜਿਨ੍ਹਾਂ ਦਾ ਹੁਣ ਜਿਹੜਾ ਆ ਵਾਈਟ ਹਾਊਸ ਤੇ $300 ਮਿਲੀਅਨ ਦਾ ਵਾਲ ਰੂਮ ਬਣਨ ਜਾ ਰਿਹਾ ਹੈ। ਬਹੁਤੇ ਜਿਹੜੇ ਹਰਜੋਤ ਸਿੰਘ ਜੀ ਟੈਕ ਤੇ ਕ੍ਰਿਪਟੋ ਕੰਪਨੀਆਂ ਜਿਹੜੀਆਂ ਇਸ ਦੇ ਵਿੱਚ ਵੱਡੀਆਂ ਜਿਹੜੀਆਂ ਆ, ਉਹਨਾਂ ਦੇ ਨਾਮ ਸ਼ਾਮਲ ਜਿਹੜੇ ਉਹ ਹੈਗੇ ਆ। ਸੋ ਟੈਕਸ ਪੇਅਰ ਨੂੰ ਕਹਿੰਦੇ ਵੀ ਇਸ ਦਾ ਕੋਈ ਵੀ ਖਰਚਾ ਜਿਹੜਾ ਨਹੀਂ ਆਵੇਗਾ ਤੇ ਇਹ 90,000 ਸਕੁਅਰ ਫੁੱਟ ਦਾ ਜਿਹੜਾ ਬਾਲਰੂਮ ਆ ਉਹ ਹੁਣ ਤਿਆਰ ਹੋਊਗਾ। ਕਿੰਨਾ ਵਕਤ ਲੱਗਦਾ ਆ? ਮਹੀਨਿਆਂ 'ਚ ਬਣਦਾ ਆ, ਸਾਲ 'ਚ ਬਣਦਾ? ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ, ਪਰ ਮੈਨੂੰ ਲੱਗਦਾ ਵੀ ਕੰਮ ਤੇਜ਼ੀ ਦੇ ਨਾਲ ਹੀ ਜਿਹੜਾ ਆ ਉੱਥੇ ਜਿਹੜਾ ਉਹ ਚੱਲੇਗਾ। ਸੋ ਈਸਟ ਵਿੰਗ ਵਾਲੇ ਪਾਸੇ ਉਸ ਨੂੰ ਡਿਮੋਲਿਸ਼ ਕਰਕੇ ਇੱਥੇ ਜਿਹੜਾ ਨਵਾਂ ਬਾਲਰੂਮ ਆ ਉਹ ਤਿਆਰ ਕੀਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ 123 ਸਾਲ ਪੁਰਾਣਾ ਸੀਗਾ ਇਹ ਈਸਟ ਵਿੰਗ, ਜਿਸ ਨੂੰ ਹੁਣ ਢਾਹ ਕੇ ਨਵੇਂ ਸਿਰ ਤੋਂ ਜਿਹੜਾ ਉਹ ਬਣਾਇਆ ਜਿਹੜਾ ਉਹ ਜਾ ਰਿਹਾ ਆ। ਸੋ ਕ੍ਰਿਟਿਸਿਜ਼ਮ ਵੀ ਜਿਹੜਾ ਹਰਜੋਤ ਸਿੰਘ ਦੀ ਇਸ ਦੇ ਵਿੱਚ ਟਰੰਪ ਪ੍ਰਸ਼ਾਸਨ ਨੂੰ ਜਿਹੜਾ ਉਹ ਝੱਲਣਾ ਜਿਹੜਾ ਉਹ ਪੈ ਰਿਹਾ ਆ। ਪਰ ਜਿਹੜੇ ਰਿਪਬਲਿਕਨਸ ਆ ਉਹ ਵੀ ਦੱਸ ਰਹੇ, ਕਹਿੰਦੇ ਵੀ ਇਹ ਪਹਿਲੇ ਰਾਸ਼ਟਰਪਤੀ ਨਹੀਂ ਜਿਨ੍ਹਾਂ ਨੇ ਵਾਈਟ ਹਾਊਸ ਦੇ ਵਿੱਚ ਕੁਝ ਚੇਂਜਿਸ ਜਿਹੜੇ ਉਹ ਕੀਤੇ ਆ। ਉਹਨਾਂ ਨੇ ਬਰਾਕ ਓਬਾਮਾ ਹੋਣਾ ਦਾ ਨਾਂ ਲਿਆ, ਕਲਿੰਟਨ ਹੋਣਾ ਦਾ, ਤੇ ਇੱਥੋਂ ਤੱਕ ਵੀ ਪਿੱਛੇ ਵੀ ਹੋਰ ਰਾਸ਼ਟਰਪਤੀਆਂ ਤੱਕ ਦੇ ਜਿਹੜੇ ਨਾਮ ਜਿਹੜੇ ਲਏ ਆ ਵੀ ਉਹਨਾਂ ਨੇ ਵੀ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ, ਚੇਂਜਿਸ ਆ ਵਾਈਟ ਹਾਊਸ ਦੇ ਵਿੱਚ ਪਹਿਲਾਂ ਜਿਹੜੇ ਉਹ ਕਰ ਚੁੱਕੇ ਹੈਗੇ ਆ। ਪਰ ਹੁਣ ਡੈਮੇਜ ਕੰਟਰੋਲ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਆ ਇਸ ਗੱਲ ਦੇ ਵਿੱਚ ਉਹ ਨਾਲ ਲੱਗਾ ਆ। ਸੋ ਇਸੇ ਕਰਕੇ ਡੋਨਰਸ ਦੀ ਜਿਹੜੀ ਲਿਸਟ ਆ ਉਹ ਵੀ ਉਹਨਾਂ ਨੇ ਅੱਜ ਜਨਤਕ ਕਰ ਦਿੱਤੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੈਲੀਸੇਡ ਦੇ ਵਿੱਚ ਅੱਗਾਂ ਲਾਉਣ ਵਾਲਾ 29 ਸਾਲਾਂ ਦਾ ਜਿਹੜਾ ਫਲੋਰੀਡਾ ਦੇ ਵਿੱਚ ਫੜਿਆ ਗਿਆ ਆ ਜੋਨਾਥਨ ਰਿੰਡਰਨੈਟ, ਉਸ ਨੂੰ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਗਿਆ ਸੀਗਾ ਤੇ ਉਸਨੇ ਨਾਟ ਗਿਲਟੀ ਪਲੀ ਕੀਤਾ ਹੈਗਾ ਆ। ਸੋ ਉਹਨੇ ਕਿਹਾ ਵੀ ਮੈਂ ਕਿਸੇ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਨਹੀਂ ਆ। ਇਹਨੂੰ LA ਦੀ ਅਦਾਲਤ ਦੇ ਵਿੱਚ ਅਪੀਅਰ ਇਹ ਹੋਇਆ ਸੀ, ਉੱਥੇ ਇਸ ਨੂੰ ਪੇਸ਼ ਕੀਤਾ ਸੀ। ਪੈਸੀਫਿਕ ਪੈਲੀਸੇਡ ਦਾ ਇਹ ਸਾਬਕਾ ਰੈਜ਼ੀਡੈਂਟ ਆ ਤੇ ਇਹਨੂੰ ਇਸ ਮਹੀਨੇ ਦੇ ਵਿੱਚ ਫਲੋਰੀਡਾ 'ਚ ਗ੍ਰਿਫਤਾਰ ਕੀਤਾ ਜਿਹੜਾ ਹੋ ਗਿਆ ਸੀ। ਇਹ ਚਿੱਟੇ ਮੂਲ ਦਾ ਬੰਦਾ ਆ
ਤੇ ਇਹਦੀ ਦੁਆਰਾ ਲਗਾਈ ਗਈ, ਜਿਸ ਦੇ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਆ ਵੀ ਇਹਨੇ ਜਿਹੜੀ ਅੱਗ ਲਾਈ ਆ, ਇਸ ਦੇ ਕਰਕੇ ਕਈ ਜਿਹੜੀਆਂ ਉਹ ਜਾਨਾਂ ਜਿਹੜੀਆਂ ਉਹ ਚਲੇ ਗਈਆਂ ਤੇ ਨਾਲ ਬਿਲੀਅਨਸ ਆਫ ਡਾਲਰ ਦਾ ਜਿਹੜਾ ਆ ਉਹ ਨੁਕਸਾਨ ਹੋਇਆ ਹੈ। ਇਸ ਦੇ ਉੱਤੇ ਇੱਕ ਕਾਊਂਟ ਡਿਸਟਰਕਸ਼ਨ ਆਫ ਪ੍ਰਾਪਰਟੀ ਬਾਈ ਮੀਨਸ ਆਫ ਫਾਇਰ, one count of arson affecting property used in interstate commerce ਤੇ one count of timber set of fire। ਇਹ ਜਿਹੜੇ ਚਾਰजेस ਆ ਇਸ ਦੇ ਉੱਤੇ ਲਾਏ ਗਏ ਆ। ਕਹਿੰਦੇ ਵੀ ਜੇ ਇਹ ਸਾਰੇ ਚਾਰजेस ਇਸ ਦੇ ਉੱਤੇ ਸਾਬਤ ਹੋ ਜਾਂਦੇ ਆ ਤਾਂ ਰਿੰਡਰਨੈਟ ਨੂੰ 45 ਸਾਲ ਤੱਕ ਦੀ ਜਿਹੜੀ ਫੈਡਰਲ ਜਿਹੜੀ ਪ੍ਰਿਜ਼ਨ ਆ ਉਹ ਹੋ ਸਕਦੀ ਆ। ਸੋ ਇਸ ਦੇ ਜਿਹੜੇ ਅਟਾਰਨੀ ਸਟੀਵਨ ਹੈਨੀ ਉਹਨਾਂ ਨੇ ਕਿਹਾ ਵੀ ਇਸ ਦੀ ਡਿਟੈਂਸ਼ਨ ਨਹੀਂ ਹੋਣੀ ਚਾਹੀਦੀ, ਪਰ ਆਰਡਰ ਕਰ ਦਿੱਤਾ ਗਿਆ ਸੀਗਾ ਫਲੋਰੀਡਾ ਦੇ ਜੱਜ ਦੇ ਦੁਆਰਾ ਵੀ ਇਸ ਨੂੰ ਜਿਹੜੀ ਡਿਟੈਂਸ਼ਨ ਆ ਉਹ ਜਿਹੜੀ ਕਰਨੀ ਆ। ਸੋ ਯੂਐਸ ਮੈਜਿਸਟ੍ਰੇਟ ਜੱਜ ਰੋਜ਼ੈਲਾ ਏ ਓਲੀਵਰ ਉਹਨਾਂ ਦੀ ਅਦਾਲਤ ਦੇ ਵਿੱਚ ਇਸ ਦੀ ਜਿਹੜੀ ਅੱਜ ਸੁਣਵਾਈ ਆ, ਪੇਸ਼ੀ ਆ ਉਹ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ 16 ਦਸੰਬਰ ਨੂੰ ਹਰਜੋਤ ਸਿੰਘ ਜੀ ਇਸ ਦਾ ਟਰਾਇਲ ਚੱਲੇਗਾ ਤੇ ਕਹਿੰਦੇ ਵੀ 7 ਤੋਂ 10 ਦਿਨ ਤੱਕ ਇਸ ਦਾ ਟਰਾਇਲ ਚੱਲ ਸਕਦਾ ਹੈਗਾ ਆ। ਸੋ ਇਸ ਦੇ ਉੱਤੇ ਦੋਸ਼ ਆ ਵੀ ਇਹਦੇ ਦੁਆਰਾ ਜਿਹੜੀਆਂ ਕੰਮ ਕੀਤੇ ਗਏ ਆ ਉਸ ਦੇ ਕਰਕੇ ਹੀ ਜਿਹੜੀ ਆ ਇਹ ਅੱਗ ਲੱਗੀ ਆ। ਇਹ ਕਹਿੰਦੇ ਵੀ ਅੱਗ ਲੱਗਣ ਵਾਲੇ ਦਿਨ ਤੋਂ ਪਹਿਲਾਂ ਐਜ਼ ਏ ਊਬਰ ਡਰਾਈਵਰ ਕੰਮ ਕਰ ਰਿਹਾ ਸੀ। ਫੈਡਰਲ ਜਿਹੜੀ ਕ੍ਰਿਮੀਨਲ ਕੰਪਲੇਂਟ ਆ ਉਸ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆਇਆ ਆ। ਸੋ ਨਿਊ ਈਅਰ ਡੇ ਵਾਲੇ ਦਿਨ 1 ਜਨਵਰੀ ਵਾਲੇ ਦਿਨ ਕਹਿੰਦੇ ਵੀ ਅਰਲੀ ਆਵਰਸ ਦੇ ਵਿੱਚ ਇਹ ਸਾਰਾ ਕੁਝ ਸੀਗਾ। ਯੂਐਸ ਦੇ ਜਿਹੜੇ ਅਟਾਰਨੀ ਬਿਲ ਅਸਿਆਲੀ ਜਿਹੜੇ ਆ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ 2 ਹੋਰ ਪੈਸੰਜਰ ਜਿਹੜੇ ਸੀਗੇ ਉਹਨਾਂ ਨੇ ਲਾ ਐਨਫੋਰਸਮੈਂਟ ਨੂੰ ਦੱਸਿਆ ਵੀ ਇਹ ਗੁੱਸੇ ਦੇ ਵਿੱਚ ਤੇ ਭੜਕਿਆ ਹੋਇਆ ਨਜ਼ਰ ਆ ਰਿਹਾ ਸੀ ਜਦ ਉਹਨਾਂ ਪੈਸੰਜਰਸ ਨੂੰ ਇਸਨੇ ਪੈਸੀਫਿਕ ਪੈਲੀਸੇਡ ਦੇ ਵਿੱਚ ਡ੍ਰੌਪ ਆਫ ਜਿਹੜਾ ਉਹ ਕੀਤਾ ਸੀਗਾ। ਤੇ ਕਹਿੰਦੇ ਵੀ ਉਸ ਤੋਂ ਬਾਅਦ ਚ ਇਹਦੇ ਇੱਕ ਮਿੱਤਰ ਨੇ ਵੀ ਜਿਹੜਾ ਉਹ ਦੱਸਿਆ ਵੀ ਆਪਣੀ ਗੱਡੀ ਚੋਂ ਨਿਕਲਿਆ ਟ੍ਰੇਲ ਦੇ ਵੱਲ ਨੂੰ ਜਿਹੜਾ ਹੋ ਗਿਆ, ਆਈਫੋਨ ਦੀਆਂ ਵੀਡੀਓਜ਼ ਜਿਹੜੀਆਂ ਹਿਲ ਟੌਪ ਤੋਂ ਜਿਹੜੀਆਂ ਉਹ ਬਣਾਉਂਦਾ ਰਿਹਾ ਤੇ ਇਵੈਂਚੁਅਲੀ ਇਹ ਪਤਾ ਲੱਗਾ ਵੀ ਇਸ ਨੇ ਜਿਹੜੀ ਆ ਅੱਗ ਜਿਹੜੀ ਉਹ ਲਾ ਦਿੱਤੀ ਆ। ਸੋ ਕਹਿੰਦੇ ਵੀ ਲੈਚਮੈਨ ਫਾਇਰ ਜਿਹੜੀ ਇਗਨਾਈਟ ਹੋਈ ਸੀ ਉਹ ਜੋਨਾਥਨ ਜਿਹੜਾ ਕਿੰਡਰ ਰੈਚਟ ਰਿੰਡਰ ਨੈਟ ਸੌਰੀ ਆ ਉਸ ਦੇ ਦੁਆਰਾ ਜਿਹੜੀ ਉਹ ਲਾਈ ਗਈ ਸੀ। ਸੋ ਹੁਣ ਇਸ ਨੂੰ ਫੜ ਕੇ ਲਿਆਂਦਾ ਜਿਹੜਾ ਉਹ ਗਿਆ ਹੈਗਾ ਤੇ ਪਹਿਲੀ ਪੇਸ਼ੀ ਇਸ ਦੇ ਵਿੱਚ ਇਸ ਨੂੰ ਜਿਹੜੀ ਪਹਿਲੀ ਪੇਸ਼ੀ ਇਸ ਦੀ ਹੋ ਚੁੱਕੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਉਹ ਵੈਨਜ਼ੂਏਲਾ ਦੇ ਵਿੱਚ ਲੈਂਡ ਸਟ੍ਰਾਈਕ ਵੀ ਕਰ ਸਕਦੇ ਹੈਗੇ ਆ। ਕਹਿੰਦੇ ਇਹਦੇ ਲਈ ਮੈਂ ਕਾਂਗਰਸ ਨੂੰ ਤੇ ਸੈਨੇਟ ਨੂੰ ਦੱਸਣ ਜਾ ਰਿਹਾ ਹਾਂ ਤੇ ਕਹਿੰਦੇ ਮੈਨੂੰ ਲੱਗਦਾ ਆ ਵੀ ਉਹਨਾਂ ਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਹੋਊਗੀ। ਸੋ ਵੈਨਜ਼ੂਏਲਾ ਦੇ ਸੰਬੰਧ ਦੇ ਵਿੱਚ ਜਦੋਂ ਉਹਨਾਂ ਨੂੰ ਕੁਐਸਚਨ ਪੁੱਛੇ ਜਾ ਰਹੇ ਸੀ ਵੀ ਤੁਹਾਡੀ ਲੀਗਲ ਅਥਾਰਟੀ ਵੀ ਹੈਗੀ ਆ ਜਿਹੜੀ ਲੀਥਲ ਫੋਰਸ ਤੁਸੀਂ ਉਹਨਾਂ ਲੋਕਾਂ ਦੇ ਅਗੇਂਸਟ ਵਰਤ ਰਹੇ ਆ ਜੋ ਬੋਟਸ ਦੇ ਵਿੱਚ ਵੈਨਜ਼ੂਏਲਾ ਤੋਂ ਆ ਰਹੇ ਹੈਗੇ ਆ ਤੇ ਟਰੰਪ ਉਹਨਾਂ ਨੇ ਉਸ ਟਾਈਮ ਕਿਹਾ ਵੀ ਲੈਂਡ ਇਜ਼ ਗੋਇੰਗ ਟੂ ਬੀ ਨੈਕਸਟ ਪ੍ਰੈਸ ਕਾਨਫਰੰਸ ਦੇ ਦੌਰਾਨ ਤੇ ਕਹਿੰਦੇ ਵੀ ਅਸੀਂ ਹੁਣ ਲੈਂਡ ਦੇ ਉੱਤੇ ਵੀ ਜਿਹੜੇ ਆ ਅਟੈਕ ਕਰਾਂਗੇ ਜਿੱਥੇ ਸਾਨੂੰ ਪਤਾ ਲੱਗਿਆ ਵੀ ਡਰੱਗ ਡੀਲਰਸ ਹੈਗੇ ਆ ਜਾਂ ਡਰੱਗ ਭੇਜਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਤੇ ਯੂਐਸ ਦੇ ਡਿਫੈਂਸ ਸੈਕਟਰੀ ਪੀਟ ਹੈਕਸਥ ਉਹਨਾਂ ਨੇ 9 ਸਟ੍ਰਾਈਕਸ ਜੋ ਕੈਰੀਬੀਅਨਸ ਦੇ ਵਿੱਚ ਹੋਈਆਂ ਪੈਸੀਫਿਕ ਸਾਈਡ ਆਫ ਸਾਊਥ ਅਮਰੀਕਾ ਉਹਨਾਂ ਨੂੰ ਜਾਇਜ਼ ਠਹਿਰਾਇਆ ਹੈਗਾ ਜਿਹਦੇ ਨਾਲ 37 ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਉਹਨਾਂ ਨੇ ਕਿਹਾ ਵੀ ਇਹ ਡਰੱਗ ਟ੍ਰੈਫਿਕਰ ਤੇ ਟੈਰਰਿਸਟ ਸੀਗੇ। ਜਿਸ ਤਰ੍ਹਾਂ ਕਹਿੰਦੇ ਵੀ ਅਲ ਕਾਇਦਾ ਨੇ ਜਿਹੜੀ ਵਾਰ ਆ ਵੇਜ ਕੀਤੀ ਸੀ ਸਾਡੀ ਧਰਤੀ ਦੇ ਉੱਤੇ ਉਸੇ ਤਰ੍ਹਾਂ ਜਿਹੜੇ ਕਾਰਟਲਸ ਆ ਉਹ ਸਾਡੇ ਬਾਰਡਰਸ ਤੋਂ ਕ੍ਰਾਸ ਕਰਕੇ ਸਾਡੇ ਉੱਤੇ ਜੰਗ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈਗੀ ਆ। ਇਹ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਹੈਗਾ ਉਹਨਾਂ ਨੇ ਤੇ ਉਹਨਾਂ ਨੇ ਇੱਕ ਇਹ ਵੀ ਕਿਹਾ ਹੈਗਾ ਵੀ ਜੋ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਆਈ ਆ ਵੀ 에ਅਰ ਫੋਰਸ B-1 ਬੰਬਰ ਜਿਹੜੇ ਆ ਉਹ ਵੈਨਜ਼ੂਏਲਾ ਦੇ ਲਾਗੇ ਘੁੰਮਦੇ ਦੇਖੇ ਗਏ ਆ ਤੇ ਟਰੰਪ ਉਹਨਾਂ ਨੇ ਕਿਹਾ ਵੀ ਨਹੀਂ ਇਦਾਂ ਦੀ ਹਜੇ ਗੱਲ ਕੋਈ ਨਹੀਂ ਹੋਈ ਹੈਗੀ। ਪਰ ਜਿਹੜੇ ਕਹਿੰਦੇ ਵੀ ਡੈਮੋਕ੍ਰੇਟਸ ਤੇ ਈਵਨ ਸਮ ਆਫ ਜਿਹੜੇ ਟਰੰਪ ਦੇ ਸਪੋਰਟਰ ਹੈਗੇ ਆ ਉਹ ਕੁਐਸਚਨ ਕਰ ਰਹੇ ਆ ਐਡਮਿਨਿਸਟ੍ਰੇਸ਼ਨ ਦਾ ਵੀ ਤੁਸੀਂ ਮਿਲਟਰੀ ਸਟ੍ਰਾਈਕ ਜਿਹੜੀ ਆ ਵੈਨਜ਼ੂਏਲਾ ਦੇ ਅਗੇਂਸਟ ਕਿਸ ਤਰ੍ਹਾਂ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿਹੜਾ ਰਜੀਮ ਚੇਂਜ ਆ ਜਿਹੜਾ ਉੱਥੇ ਦਾ ਤਖਤਾ ਪਲਟਣਾ ਆ ਉਹ ਕਿਸੇ ਵੀ ਤਰ੍ਹਾਂ ਅਮਰੀਕਾ ਦੇ ਲਈ ਫਾਇਦੇਮੰਦ ਨਹੀਂ ਹੋਊਗਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਚਾਹੇ ਉਹ ਵੀਅਤਨਾਮ ਆ, ਕਿਊਬਾ ਆ, ਇਰਾਕ ਆ, ਅਫਗਾਨਿਸਤਾਨ ਆ ਉਹ ਸਾਰਿਆਂ ਦੇ ਵਿੱਚ ਜਿਹੜਾ ਆ ਉਹ ਸਕਸੈਸਫੁਲ ਨਹੀਂ ਰਹੇ ਹੈਗੇ। ਕਾਰਨ ਕੀ ਹੋਣਾ ਆ ਵੀ ਜਦੋਂ ਤੁਸੀਂ ਬੰਬਾਰਡਮੈਂਟ ਉੱਥੇ ਸ਼ੁਰੂ ਕੀਤੀ ਤੇ ਅਮਰੀਕਨ ਲਾਈਵਸ ਜਿਹੜੀਆਂ ਆ ਅਮਰੀਕਨ ਲੋਕਾਂ ਦੀ ਜ਼ਿੰਦਗੀ ਉਹ ਖਤਰੇ ਤੇ ਹੋਊਗੀ ਤੇ ਲੋਕ ਜਿਹੜੇ ਆ ਸੇਫ ਨਹੀਂ ਹੋਣਗੇ। ਇਹਦਾ ਆਪੋਜ਼ਿਟ ਇਫੈਕਟ ਹੋਊਗਾ। ਸੈਨੇਟਰ ਮਾਰਕ ਕੈਲੀ
ਜੋ ਡੈਮੋਕ੍ਰੇਟ ਹੈਗੇ ਐਰੀਜ਼ੋਨਾ ਤੋਂ, ਉਹਨਾਂ ਨੇ MSNBC ਨੂੰ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਬ੍ਰੇਕਿੰਗ ਨਿਊਜ਼ ਆ ਰਹੀ ਆ, ਅਲਾਸਕਾ 에ਅਰਲਾਈਨਸ ਨੇ ਆਪਣੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਹੈ ਪੂਰੇ ਮੁਲਕ ਭਰ ਦੇ ਵਿੱਚ। IT ਦੀ ਜਿਹੜੀ ਉਹਨਾਂ ਦੀ ਆਊਟੇਜ ਜਿਹੜੀ ਉਹ ਹੋਈ ਆ। ਸੋ ਹੁਣੇ-ਹੁਣੇ ਇਹ ਜਿਹੜੀ ਆ ਸਟੋਰੀ ਆ ਉਹ ਸਾਹਮਣੇ ਆ ਰਹੀ ਆ। ਉਹਨਾਂ ਨੇ ਸਟੇਟਮੈਂਟ ਇਸ਼ੂ ਕੀਤੀ, ਕਹਿੰਦੇ ਵੀ ਜਿਹੜੀ ਆ ਸੁਵਿਧਾ ਦੇ ਲਈ ਖੇਦ ਉਹਨਾਂ ਨੇ ਪ੍ਰਗਟਾਇਆ ਆ, ਤੇ ਕਹਿੰਦੇ ਵੀ ਜੇ ਤੁਸੀਂ ਸਕੈਜੂਲਡ ਸੀਗੇ ਅੱਜ ਫਲਾਈ ਕਰਨ ਦੇ ਲਈ ਤਾਂ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਕੇ ਹੀ 에ਅਰਪੋਰਟ ਵੱਲ ਨੂੰ ਜਿਹੜਾ ਉਹ ਜਾਇਆ ਜਾਵੇ। 에ਅਰਲਾਈਨ ਨੇ FAA ਨੂੰ ਦਰਖਾਸਤ ਪਾਈ ਆ ਵੀ ਉਹਨਾਂ ਨੂੰ ਗਰਾਊਂਡ ਸਟਾਪ ਜਿਹੜਾ ਉਹ ਦਿੱਤਾ ਜਾਵੇ ਤਾਂ ਜੋ ਆਪਣੀਆਂ ਸਾਰੀਆਂ ਫਲਾਈਟਸ ਆ ਉਹਨਾਂ ਨੂੰ ਬੰਦ ਕਰ ਸਕੇ। ਸੋ ਜਿਨ੍ਹਾਂ ਦੀਆਂ ਅੱਜ ਅਲਾਸਕਾ 에ਅਰਲਾਈਨਸ ਦੀਆਂ ਸ਼ਾਮ ਨੂੰ ਫਲਾਈਟਸ ਹੋਣਗੀਆਂ ਜਾਂ ਅੱਜ ਰਾਤ ਦੀਆਂ ਫਲਾਈਟਸ ਆ, ਉਹ ਮੇਕ ਸ਼ੋਰ ਕਰ ਲਿਓ ਵੀ ਉਹ ਹੁਣ ਉੱਡਣੀਆਂ ਹੈ ਜਾਂ ਨਹੀਂ, ਕਿਉਂਕਿ ਅਲਾਸਕਾ 에ਅਰਲਾਈਨ ਨੇ ਇਹ ਐਲਾਨ ਕੀਤਾ ਹੈ ਵੀ ਉਹ ਆਪਣੀਆਂ ਸਾਰੀਆਂ ਫਲਾਈਟਸ ਆ ਉਹਨਾਂ ਨੂੰ ਗਰਾਊਂਡ ਕਰ ਰਿਹਾ ਆ। IT ਦੀ ਉਹਨਾਂ ਦੀ ਕੋਈ ਆਊਟੇਜ ਆ, ਉਹ ਟੈਕਨੋਲੋਜੀ ਦਾ ਕੋਈ ਇਸ਼ੂ ਉਹਨਾਂ ਦੇ ਆ ਗਿਆ ਆ ਉਹਦੇ ਕਰਕੇ। ਜੀ। ਅਗਲੀ ਖਬਰ ਵੱਲ ਚਲੀਏ। ਜਿਹੜੀ ਸੈਨੇਟ ਆ ਉਹਨਾਂ ਨੇ ਇੱਕ ਹੋਰ ਬਿੱਲ ਜਿਹੜਾ ਆਇਆ ਸੀ ਅੱਜ ਉਸ ਨੂੰ ਬਲੌਕ ਕਰ ਦਿੱਤਾ ਆ। ਉਸ ਬਿੱਲ ਦੇ ਮੁਤਾਬਕ ਜਿਹੜੇ ਫੈਡਰਲ ਵਰਕਰਸ ਆ ਉਹਨਾਂ ਨੂੰ ਸ਼ਟਡਾਊਨ ਦੇ ਦੌਰਾਨ ਜੋ ਆ ਤਨਖਾਹਾਂ ਦਿੱਤੀਆਂ ਜਾਣੀਆਂ ਸੀਗੀਆਂ। ਹੁਣ ਚੌਥਾ ਵੀਕ ਚੱਲ ਰਿਹਾ ਹੈ ਸ਼ਟਡਾਊਨ ਦਾ। ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਬਿੱਲ ਦੇ ਅਗੇਂਸਟ ਵੋਟ ਪਾਈ ਆ। ਸੈਨੇਟਰ ਰੌਨ ਜੌਨਸਨ ਰਿਪਬਲਿਕਨ ਵਿਸਕੌਨਸਨ ਤੇ ਹੈਗੇ ਆ। ਉਹ ਕਹਿੰਦੇ ਪਈ ਸਾਨੂੰ ਘੱਟੋ ਘੱਟ ਜਿਹੜੀ ਗਵਰਨਮੈਂਟ ਦੇ EMPLOYEES ਆ ਉਹਨਾਂ ਦੀ ਤਨਖਾਹ ਤਾਂ ਦੇਣੀ ਚਾਹੀਦੀ ਸੀ, ਪਰ ਇਹ ਬਿੱਲ ਜਿਹੜਾ 54 ਦੇ ਮੁਕਾਬਲੇ 45 ਦੇ ਨਾਲ ਜਿਹੜਾ ਆ ਉਹ ਫੇਲ ਹੋ ਗਿਆ ਹੈਗਾ। 60 ਚਾਹੀਦੀਆਂ ਸੀ ਵੋਟਾਂ ਬੇਸਿਕਲੀ। ਜੀ। ਸੋ ਰਿਪਬਲਿਕਨਸ ਨੇ 2 ਬਿੱਲ ਜਿਹੜੇ ਆ ਆਲਰੇਡੀ ਜਿਹੜੇ ਆ ਫੈਡਰਲ ਵਰਕਰਸ ਨੂੰ ਕਿਸ ਤਰ੍ਹਾਂ ਪੇ ਕਰਨਾ ਉਹ ਜਿਹੜੇ ਲਿਆਂਦੇ ਸੀ ਉਹ ਵੀ ਜਿਹੜੇ ਫੇਲ ਹੋ ਚੁੱਕੇ ਹੈਗੇ ਆ। 7.5 ਲੱਖ ਦੇ ਕਰੀਬ ਫੈਡਰਲ ਵਰਕਰਸ ਆ ਜਿਨ੍ਹਾਂ ਨੂੰ ਫਰਲੋ ਕੀਤਾ ਗਿਆ ਹੈਗਾ ਤੇ ਸ਼ਟਡਾਊਨ ਦੇ ਦੌਰਾਨ ਚਾਹੇ ਉਹ ਕੰਮ ਤੇ ਆਉਂਦੇ ਆ ਚਾਹੇ ਨਹੀਂ ਆਉਂਦੇ। ਯੂਜੂਅਲੀ ਕੀ ਹੁੰਦਾ ਜਦੋਂ ਗਵਰਨਮੈਂਟ ਓਪਨ ਹੁੰਦੀ ਆ ਤੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ, ਪਰ ਹੁਣ ਇਹਨਾਂ ਸਮੇਂ ਦੇ ਦੌਰਾਨ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸੈਲਰੀ ਆ ਉਹ ਨਹੀਂ ਮਿਲ ਰਹੀ ਹੈਗੀ। ਜੀ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਬੇ ਏਰੀਏ ਤੋਂ ਜਿਹੜੀ ਉਹ ਆ ਰਹੀ ਆ। ਅੱਜ ਜਦੋਂ ਆਪਾਂ ਸਵੇਰੇ ਖਬਰਾਂ ਕਰ ਰਹੇ ਸੀ ਉਦੋਂ ਤੱਕ ਇਹ ਸੀਗਾ ਵੀ ਬੇ ਏਰੀਏ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਐਲਾਮੀਡਾ ਦੇ ਵਿੱਚ ਜਿਹੜੇ ਫੈਡਰਲ ਏਜੰਟਸ ਆ ਉਹ ਆ ਰਹੇ ਆ ਤੇ ਉਹਨਾਂ ਨੇ ਜਿਹੜੀ ਆਈਸ ਦੀ ਐਨਫੋਰਸਮੈਂਟ ਬੇਸਿਕਲੀ ਸ਼ੁਰੂ ਕਰਨੀ ਸੀਗੀ। ਪਰ ਉਸ ਤੋਂ ਬਾਅਦ ਚ ਰਾਸ਼ਟਰਪਤੀ ਟਰੰਪ ਨੇ ਬਿਆਨ ਦਿੱਤਾ ਵੀ ਮੇਰੀ ਕਈ ਬੇ ਏਰੀਏ ਦੇ ਲੀਡਰਸ ਦੇ ਨਾਲ ਗੱਲ ਜਿਹੜੀ ਉਹ ਹੋਈ ਆ। ਸੈਨ ਫਰਾਂਸਿਸਕੋ ਵਾਲੇ ਵੀ ਕਿਤੇ ਨਾ ਕਿਤੇ ਇਹ ਗੱਲ ਨਾਲ ਕਰ ਰਹੇ ਆ ਵੀ ਭਾਈ ਇਹ ਮਾਹੌਲ ਉੱਥੇ ਤਣਾਅਪੂਰਨ ਨਾ ਬਣੇ। ਸੋ ਉਹਨਾਂ ਨੇ ਕਿਹਾ ਵੀ SF ਵਾਲੇ ਇਲਾਕੇ ਦੇ ਵਿੱਚ ਆਪਾਂ ਜਿਹੜੀ ਅਜੇ ਫੈਡਰਲ ਏਜੰਟਸ ਆ ਉਹ ਨਹੀਂ ਘੱਲਾਂਗੇ। ਪਰ ਜਿਹੜਾ ਹਰਜੋਤ ਸਿੰਘ ਜੀ ਫਿਰ ਵੀ ਸੈਨ ਫਰਾਂਸਿਸਕੋ ਦੇ ਬੇ ਏਰੀਆ ਦੇ ਵਿੱਚ ਐਲਾਮੀਡਾ ਦੇ ਵਿੱਚ ਜਿਹੜੇ ਟਰੂਪਸ ਨੇ ਜਾਂ ਕਹਿ ਲਓ ਵੀ ਆਈਸ ਐਨਫੋਰਸਮੈਂਟ ਵਾਲੇ ਆ, ਬਾਰਡਰ ਪੈਟਰੋਲ ਵਾਲੇ ਆ, ਫੈਡਰਲ ਏਜੰਟਸ ਆ, ਉਹਨਾਂ ਨੇ ਸ਼ਿਰਕਤ ਜਿਹੜੀ ਉਹ ਕੀਤੀ ਆ। ਇੱਥੋਂ ਤੱਕ ਵੀ ਜਿਹੜੀਆਂ ਰਿਪੋਰਟਸ ਆਈਆਂ ਵੀ ਪ੍ਰੋਟੈਸਟਰਸ ਤੇ ਇਹਨਾਂ ਦੇ ਦਰਮਿਆਨ ਕੁਝ ਝੜਪਾਂ ਹੋਣ ਦੇ ਕਰਕੇ ਇੰਜਰੀਜ਼ ਵੀ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ ਆ। ਸੋ ਕਹਿੰਦੇ ਵੀ 25 ਪ੍ਰੋਟੈਸਟਰ ਉਹ ਤਾਂ ਵੀ ਜਿਹੜੇ ਉਹ ਮੌਜੂਦ ਰਹੇ। ਲਾ ਐਨਫੋਰਸਮੈਂਟ ਆਫੀਸਰਸ ਜਦ ਇਕੱਠੇ ਹੋ ਕੇ ਜਿੱਦਾਂ ਗਸ਼ਤ ਦੇ ਉੱਤੇ ਨਿਕਲਦੇ ਹੁੰਦੇ ਆ ਪੂਰੀ ਦੀ ਪੂਰੀ ਫੌਜੀ ਟੁਕੜੀ ਦੇ ਵਾਂਗੂ, ਉਹ ਪੈਟਰੋਲਿੰਗ ਕਰਦੇ ਹੋਏ ਜਿਹੜੇ ਉਧਰ ਨੂੰ ਜਾ ਰਹੇ ਸੀਗੇ। ਸੋ ਸਟੈਂਡ ਆਫ ਕਹਿੰਦੇ ਵੀ ਕਾਫੀ ਜ਼ਿਆਦਾ ਇੰਟੈਂਸੀਫਾਈ ਹੋ ਗਿਆ, ਗੰਭੀਰ ਰੂਪ ਇੱਕ ਹਿਸਾਬ ਦੇ ਨਾਲ ਅਖਤਿਆਰ ਕਰ ਲਿਆ। CHP ਨੇ ਆਪਣੇ ਜਿਹੜੇ ਬਾਡੀ ਕੈਮਰਾਜ਼ ਆ ਉਹ ਆਫ ਕਰ ਦਿੱਤੇ ਸੀਗੇ। ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੂੰ ਜਿਹੜਾ ਉਹ ਅਲਾਰਮ ਕਰਕੇ ਦੱਸ ਰਹੇ ਸੀਗੇ ਤੇ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਆਫੀਸਰ ਆ ਉਹ ਰਾਈਟ ਗੇਅਰ ਦੇ ਵਿੱਚ ਉਹ ਵੀ ਉੱਥੇ ਇੰਟਰਸੈਕਸ਼ਨ ਦੇ ਉੱਤੇ ਪਹੁੰਚੇ ਹੋਏ ਸੀ। ਇਹ ਸਾਰਾ ਕੁਝ US ਕੋਸਟ ਗਾਰਡ ਐਲਾਮੀਡਾ ਦੀ ਜਿਹੜੀ ਫੈਸਿਲਿਟੀ ਆ ਓਕਲੈਂਡ ਦੇ ਵਿੱਚ ਉਸ ਦੇ ਬਾਹਰ ਸਾਈਡ ਵਾਕਸ ਦੇ ਉੱਤੇ ਜਿਹੜਾ ਆ ਉਹ ਹੋਇਆ, ਜਿੱਥੇ ਜਿਹੜੇ ਪ੍ਰੋਟੈਸਟ ਕਰਨ ਆਏ ਜਿਹੜੇ ਲੀਗਲੀ ਉੱਥੇ ਪ੍ਰੋਟੈਸਟ ਕਰ ਸਕਦੇ ਸੀ ਉਹਨਾਂ ਨੂੰ ਡਿਸਪਰਸ ਕਰਨ ਦੇ ਲਈ ਜਿਹੜਾ ਆ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀਗੀਆਂ। ਸੋ ਟੈਂਸ਼ਨਸ ਜਿਹੜੇ ਪ੍ਰੋਟੈਸਟਰਸ ਤੇ US ਕੋਸਟ ਗਾਰਡ ਲਾ ਐਨਫੋਰਸਮੈਂਟ ਦੇ ਦਰਮਿਆਨ ਇਸ ਇੰਟਰਸੈਕਸ਼ਨ ਦੇ ਉੱਤੇ ਜਿਹੜੀ ਡੈਨੀਸਨ ਸਟਰੀਟ ਤੇ ਜਿਹੜਾ ਆ ਐਂਬਰਕਾਰਡੋ ਓਕਲੈਂਡ ਦੇ ਵਿੱਚ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਵਧੀ ਸੀਗੀ। ਸੋ CHP ਵਾਲੇ ਕਹਿੰਦੇ ਵੀ ਯੂ ਹਾਲ ਜਿਸ ਨੇ ਬਲੌਕ ਕੀਤੀ ਹੋਈ ਸੀ ਐਂਟਰੈਂਸ, ਉਸ ਨੂੰ ਉਹਨਾਂ ਨੇ ਮੂਵ ਕੀਤਾ ਤਾਂ ਜੋ ਏਜੰਸੀ ਦੇ ਜਿਹੜੇ ਮੈਂਬਰਸ ਆ ਉਹ ਅੰਦਰ ਜਿਹੜੇ ਉੱਥੇ ਜਾ ਸਕਣ। ਸੋ ਜਿਹੜੀ ਧੱਕਾ ਮੁੱਕੀ ਇੱਕ ਹਿਸਾਬ ਦੇ ਨਾਲ ਜਿਹੜੀ ਹੋਈ ਤੇ ਉਸ ਦੇ ਦਰਮਿਆਨ ਕਈਆਂ ਦੇ ਕਹਿੰਦੇ ਵੀ ਸੱਟਾਂ ਵੀ ਜਿਹੜੀਆਂ ਉਹ ਲੱਗੀਆਂ ਆ।
ਯੈਲੋ ਪਾਊਡਰ ਕਹਿੰਦੇ ਵੀ ਉਹ ਵੀ ਪਿਆ, ਹੋ ਸਕਦਾ ਵੀ ਉਹ ਜਿਹੜੀ ਪੈਪਰ ਸਪਰੇਅ ਆ ਉਹ ਵੀ ਇਹਨਾਂ ਪ੍ਰੋਟੈਸਟਰਸ ਦੇ ਉੱਤੇ ਜਿਹੜੀ ਉਹ ਵਰਤੀ ਗਈ ਸੀ। ਬਹੁਤਿਆਂ ਨੇ ਨੋ ਆਈਸ ਟਰੂਪਸ ਇਨ ਦਾ ਬੇ ਇਹਦੇ ਜਿਹੜੇ ਕਹਿ ਸਕਦੇ ਆ ਵੀ ਬੋਰਡਸ ਆ, ਸਾਈਨਸ ਆ, ਉਹ ਲਿਆ ਕੇ ਇਹਨਾਂ ਦਾ ਪ੍ਰੋਟੈਸਟ ਉੱਥੇ ਕਰ ਰਹੇ ਸੀਗੇ। ਹਾਲਾਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਬਾਅਦ ਦੇ ਵਿੱਚ ਸਟੇਟਮੈਂਟ ਜਾਰੀ ਕੀਤੀ ਆ ਵੀ ਉਹ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਆ ਟਰੂਪਸ ਆ ਜਿਹੜੇ ਉਹਨਾਂ ਨੂੰ ਨਹੀਂ ਫੈਡਰਲ ਏਜੰਟਸ ਆ ਉਹਨਾਂ ਨੂੰ ਨਹੀਂ ਫੈਡਰਲ ਏਜੰਟਸ ਨੂੰ ਨਹੀਂ ਭੇਜਣਗੇ। ਪਰ ਅਲਾਮੀਡਾ ਦੀ ਜਿਹੜੀ ਫੈਸਿਲਿਟੀ ਹੈਗੀ ਆ ਕੋਸਟ ਗਾਰਡ ਦੀ, ਉੱਥੇ ਆਲਰੇਡੀ ਸਵੇਰੇ ਉਹ ਪਹੁੰਚ ਚੁੱਕੇ ਸੀ ਤੇ ਉੱਥੇ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ। ਓਕਲੈਂਡ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਆ ਵੀ ਲੋਕਾਂ ਦੇ ਸੱਟਾਂ ਚੋਟਾਂ ਵੀ ਲੱਗੀਆਂ ਹੈਗੀਆਂ ਆ ਜਿਹੜੇ ਤੇ ਹੋਰ ਜਿਹੜਾ ਆ ਉਹਨਾਂ ਨੇ ਪੈਪਰ ਸਪਰੇਅ ਵੀ ਯੂਜ਼ ਕੀਤੀ ਹੈਗੀ ਆ। ਪਰ ਸੈਨ ਫਰਾਂਸਿਸਕੋ ਵਾਲੇ ਕਹਿੰਦੇ ਆ ਵੀ ਅਸੀਂ ਕੰਟਰੋਲ 'ਚ ਕਰ ਰਹੇ ਆ ਆਪਣੇ ਜਿਹੜਾ ਕ੍ਰਾਈਮ ਨੂੰ, ਤੇ ਉੱਥੇ ਜਿਹੜੀ ਆ ਨੈਸ਼ਨਲ ਗਾਰਡ ਉਹਨਾਂ ਨੂੰ ਨਾ ਭੇਜਿਆ ਜਾਵੇ। ਸੋ ਟਰੰਪ ਉਹਨਾਂ ਨੇ ਸੈਨ ਫਰਾਂਸਿਸਕੋ ਦਾ ਕਹਿ ਦਿੱਤਾ, ਪਰ ਆਲਰੇਡੀ ਬੇ ਏਰੀਏ ਦੇ ਵਿੱਚ ਤਾਂ ਇਹਦਾ ਮਤਲਬ ਅਲਾਮੀਡਾ ਕਾਉਂਟੀ ਪਹੁੰਚੇ ਹੋਏ ਹੈਗੇ ਆ। ਹੁਣ ਇਹ ਨਹੀਂ ਪਤਾ ਵੀ ਉਹ ਉੱਥੋਂ ਵਾਪਸ ਚੱਲ ਗਿਆ ਜਾਂ ਹਜੇ ਵੀ ਉੱਥੇ ਹੈਗੇ ਆ। ਸੋ ਅੱਜ ਕਈ ਅਖਬਾਰਾਂ ਨੇ ਜਿਹੜੀ ਉੱਥੇ ਝੜਪਾਂ ਹੁੰਦੀਆਂ ਰਹੀਆਂ ਸਵੇਰ ਦੀਆਂ, ਉਹਨਾਂ ਦੀ ਜਿਹੜੀ ਕਵਰੇਜ ਕੀਤੀ ਹੈਗੀ ਆ। ਜੀ, ਅਗਲੀ ਜਿਹੜੀ ਅਸੀਂ ਦੀ ਗੱਲ ਕਰਦੇ ਜਾਈਏ, ਰਸ਼ੀਆ ਦੇ ਜਿਹੜੇ 2 ਵੱਡੇ ਤੇਲ ਦੀਆਂ ਕੰਪਨੀਆਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਉਣ ਤੋਂ ਬਾਅਦ ਦੇ ਵਿੱਚ ਚਾਈਨਾ ਦੇ ਜਿਹੜੇ ਸਟੇਟ ਆਇਲ ਮੇਜਰਸ ਆ ਉਹਨਾਂ ਨੇ ਰਸ਼ੀਅਨ ਤੇਲ ਖਰੀਦਣਾ ਸੈਂਕਸ਼ਨਸ ਦੇ ਡਰ ਤੋਂ ਉਸ ਨੂੰ ਸਸਪੈਂਡ ਜਿਹੜਾ ਆ ਉਹ ਕਰ ਦਿੱਤਾ ਆ। ਜਿਹੜਾ ਰੋਇਟਰਸ ਆ ਉਹ ਇਸ ਟਾਈਮ ਇਸ ਦੀ ਜਿਹੜੀ ਸੂਚਨਾ ਆ ਉਹ ਦੇ ਰਿਹਾ, ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ ਜਿਹੜੇ ਉਹਨਾਂ ਦੇ ਸੋਰਸਿਸ ਆ ਉਹ ਇਹਨਾਂ ਨੂੰ ਦੱਸ ਰਹੇ ਆ ਵੀ ਚਾਈਨੀਜ਼ ਸਟੇਟ ਆਇਲ ਕੰਪਨੀਜ਼ ਆ ਉਹ ਹੁਣ ਰਸ਼ੀਅਨ ਜਿਹੜਾ ਤੇਲ ਆ ਰੋਜ਼ਨੈਫਟ ਤੇ ਲੁਕ ਆਇਲ ਜੋ ਮਾਸਕੋ ਦੀਆਂ 2 ਸਭ ਤੋਂ ਵੱਡੀਆਂ ਤੇਲ ਦੀਆਂ ਕੰਪਨੀਆਂ ਆ ਉਹਨਾਂ ਤੋਂ ਜਿਹੜਾ ਕੱਚਾ ਤੇਲ ਖਰੀਦਣਾ ਆ ਉਹ ਹੁਣ ਰੋਕ ਰਿਹਾ ਹੈਗਾ ਆ। ਇੰਡੀਆ ਦੇ ਵਿੱਚ ਵੀ ਜਿਹੜੇ ਰਿਫਾਈਨਰਸ ਆ ਜੋ ਕਿ ਰਸ਼ੀਅਨ ਤੇਲ ਜੋ ਸਮੁੰਦਰੀ ਬੇੜਿਆਂ ਦੇ ਜ਼ਰੀਏ ਉਹਨਾਂ ਤੱਕ ਪਹੁੰਚਦਾ ਆ ਉਸ ਨੂੰ ਘਟਾਉਣ ਜਿਹੜਾ ਉਹ ਜਾ ਰਹੇ ਆ। ਟਰੰਪ ਹੁਣਾਂ ਨੇ ਬਾਰ-ਬਾਰ ਕਿਹਾ ਵੀ ਇੰਡੀਆ ਵਾਲੇ ਇਸ ਸਾਲ ਦੇ ਅਖੀਰ ਤੱਕ ਤੇਲ ਖਰੀਦਣਾ 0 ਤੱਕ ਜਿਹੜਾ ਉਹ ਲੈ ਜਾਣਗੇ। ਸੋ ਕੱਲ ਸੈਂਕਸ਼ਨਸ ਲੱਗਣ ਤੋਂ ਬਾਅਦ ਚ ਚੀਨ ਦੇ ਜਿਹੜੇ ਸਰਕਾਰੀ ਆਇਲ ਰਿਫਾਈਨਰਸ ਆ ਉਹਨਾਂ ਨੇ ਵੀ ਰਸ਼ੀਆ ਤੋਂ ਜਿਹੜਾ ਤੇਲ ਆ ਉਹ ਖਰੀਦਣ ਨੂੰ ਹਾਲ ਦੀ ਘੜੀ ਜਿਹੜਾ ਉਹ ਪੌਜ਼ ਲਾ ਦਿੱਤਾ ਹੈ, ਸਸਪੈਂਡ ਜਿਹੜਾ ਉਹ ਕਰ ਦਿੱਤਾ ਹੈਗਾ ਆ। ਉਹਨਾਂ ਨੂੰ ਕਮੈਂਟ ਦੇ ਲਈ ਕਹਿੰਦੇ ਵੀ ਸਵਾਲ ਪੁੱਛਿਆ ਗਿਆ ਹੈ ਰੋਇਟਰਸ ਦੇ ਦੁਆਰਾ, ਪਰ ਅਜੇ ਤੱਕ ਕੋਈ ਉਹਨਾਂ ਦਾ ਜਵਾਬ ਨਹੀਂ ਆਇਆ। ਪਰ ਰੋਇਟਰਸ ਇਹ ਦਾਵਾ ਅੰਦਰੂਨੀ ਜਿਹੜੇ ਆ ਉਹ ਸੋਰਸਿਸ ਦੇ ਹਵਾਲੇ ਤੋਂ ਕਰ ਰਿਹਾ ਹੈਗਾ ਆ। ਚਾਈਨਾ ਤਕਰੀਬਨ 1.4 ਮਿਲੀਅਨ ਬੈਰਲ ਰਸ਼ੀਅਨ ਤੇਲ ਰੋਜ਼ਾਨਾ ਜਿਹੜਾ ਸੀ ਦੇ ਜ਼ਰੀਏ ਸਮੁੰਦਰ ਦੇ ਜ਼ਰੀਏ ਉਹਨਾਂ ਤੱਕ ਪਹੁੰਚਦਾ ਆ ਉਸ ਨੂੰ ਉਹ ਖਰੀਦਦਾ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਟਾਰਗੇਟ ਕੰਪਨੀ ਜਿਹੜੀ ਆ ਉਹ 1800 ਦੇ ਕਰੀਬ ਆਪਣੀਆਂ ਕਾਰਪੋਰੇਟ ਜੌਬਸ ਕੱਟ ਕਰਨ ਜਾ ਰਹੀ ਆ। ਇਸ ਦਹਾਕੇ ਦਾ ਉਹਨਾਂ ਦੇ ਸਟੋਰ ਵੱਲੋਂ ਪਹਿਲੀ ਵਾਰੀ ਐਡਾ ਵੱਡਾ ਲੇ-ਆਫ ਆ। 8% ਉਹਨਾਂ ਦੀ ਜਿਹੜੀ ਵਰਕਫੋਰਸ ਆ ਜੋ 1800 ਬਣਦੀ ਆ ਉਹ ਲੇ-ਆਫ ਕਰਨ ਜਾ ਰਹੇ ਆ। ਕਹਿੰਦੇ ਵੀ ਗਰੋਥ ਬੜੀ ਘੱਟ ਹੋ ਰਹੀ ਆ ਤੇ ਨਵਾਂ CEO ਟਾਰਗੇਟ ਦਾ ਫਰਵਰੀ ਮਹੀਨੇ ਦੇ ਵਿੱਚ ਆਉਣਾ ਹੈਗਾ ਆ। ਤੇ ਕਹਿੰਦੇ ਵੀ ਰੀਟੇਲਰ ਜਿਹੜੇ ਆ ਉਹ ਮਨੀ ਸੇਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਟੈਗਨੈਂਟ ਸੇਲਸ ਕਰਕੇ। ਇਹ ਲੇ-ਆਫ ਜਿਹੜੀਆਂ ਟਾਰਗੇਟ ਦੀ ਇਨਕਮਿੰਗ CEO ਮਾਈਕਲ ਫਿਡਲੇਕੇ ਉਹਨਾਂ ਨੇ ਜਿਹੜੀ ਅਨਾਉਂਸ ਕੀਤੀ ਹੈਗੀ। ਜੀ 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 ਹਰਜੋਤ ਸਿੰਘ ਜੀ। ਤੇ ਆਪਾਂ ਜਾਂਦੇ ਕਿਉਂਕਿ ਖਬਰਾਂ ਦਾ ਸਮਾਂ ਵੀ ਸਾਡਾ ਸਮਾਪਤੀ ਵੱਲ ਆ, ਹੇਟ ਕ੍ਰਾਈਮ ਨੂੰ ਲੈ ਕੇ ਜ਼ਰੂਰ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ। ਜੋ ਪਿਛਲੇ ਦਿਨਾਂ ਦੇ ਵਿੱਚ ਵਾਪਰੇ ਆ ਐਕਸੀਡੈਂਟ ਟਰੱਕਿੰਗ ਦੇ ਲੈ ਕੇ, ਉਹ ਤੋਂ ਬਾਅਦ ਸਿੱਖਾਂ ਦੇ ਅਗੇਂਸਟ ਜਿਹੜੀ ਹੇਟ ਕ੍ਰਾਈਮ ਆ ਬਹੁਤ ਜ਼ਿਆਦਾ ਵਧੀ ਹੋਈ ਆ। ਅੱਜ ਸਾਨੂੰ ਟੈਕਸਸ ਤੋਂ ਵੀ ਕਾਲ ਆਈ ਸੀ ਵੀ ਇੱਕ ਆਪਣਾ ਨੌਜਵਾਨ ਗੈਸ ਭਰਾ ਰਿਹਾ ਸੀ, ਜਦੋਂ ਉਸ ਨੂੰ ਗੈਸ ਸਟੇਸ਼ਨ ਤੇ ਇੱਕ ਕਿਸੇ ਬੇਵਕੂਫ ਬੰਦੇ ਨੇ ਗਾਲਾਂ ਵੀ ਕੱਢੀਆਂ ਤੇ ਉਹਦੇ ਜਿਹੜੀ ਆ ਫਰੰਟ ਸ਼ੀਸ਼ਾ ਆ ਉਹਦੇ ਤੇ ਗਰੀਜ਼ ਵੀ ਸਿੱਟ ਗਿਆ ਵੀ ਤੁਸੀਂ ਜਿਹੜੇ ਲੋਕਾਂ ਨੂੰ ਟਰੱਕਾਂ ਦੇ ਨਾਲ ਮਾਰ ਰਹੇ ਹੋ। ਉਹ ਤੋਂ ਬਾਅਦ ਕਹਿੰਦਾ ਵੀ ਮੈਂ ਪੁਲਿਸ ਨੂੰ ਵੀ ਰਿਪੋਰਟ ਕਰਾਤੀ, ਪੁਲਿਸ ਨੇ ਜਿਹੜੀ ਆ ਉਹ ਲਿਖ ਵੀ ਲਈ ਹੈਗੀ ਆ। ਸਵੇਰੇ ਵੀ ਸਾਡੇ ਸ਼ੋਅ ਦੇ ਵਿੱਚ ਇੱਕ ਆਪਣੇ ਭਰਾ ਦੀ ਕਾਲ ਆਈ ਸੀ ਵੀ ਕਿਸ ਤਰ੍ਹਾਂ ਉਹਨੂੰ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਇੱਕ ਟਰੱਕ ਸਟਾਪ ਤੇ। ਸੋ ਸਾਡੀ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਆ ਵੀ ਜਿੱਥੇ ਕਿਤੇ ਵੀ ਤੁਹਾਡੇ ਨਾਲ ਕੋਈ ਸ਼ਰਾਰਤ ਕਰਦਾ ਹੈ, ਕੋਈ ਧੱਕਾ ਕਰਦਾ ਹੈ, ਕੋਈ ਗਾਲਾਂ ਕੱਢਦਾ ਹੈ, ਕਿਸੇ ਤਰ੍ਹਾਂ ਵੀ ਉਹਦੀ ਪੁਲਿਸ ਰਿਪੋਰਟ ਜ਼ਰੂਰ ਕਰਾਓ। ਤੇ ਉਹ ਤੋਂ ਬਾਅਦ ਸਿੱਖ ਕੋਲੀਸ਼ਨ ਜਾਂ ਹੋਰ ਜਿਹੜੀਆਂ ਆਰਗੇਨਾਈਜੇਸ਼ਨਸ ਉਹਨਾਂ ਨੂੰ ਕੰਟੈਕਟ ਕੀਤਾ ਜਾ ਸਕਦਾ, ਕਿਉਂਕਿ ਇਹ ਜਿੰਨੀਆਂ ਵੀ ਇਨਸੀਡੈਂਟਸ ਹੈ ਡਾਕੂਮੈਂਟ ਹੋਣੀਆਂ ਚਾਹੀਦੀਆਂ ਹੈਗੀਆਂ। ਤਾਂ ਹੀ ਤੁਸੀਂ ਜਿਹੜੀਆਂ ਉੱਥੇ ਦੀਆਂ ਪੁਲਿਸ ਆਫੀਸਰ ਜਿਹੜੀਆਂ ਪੁਲਿਸ ਚੀਫਸ ਹੈਗੇ ਆ ਜਾਂ FBI ਆ ਜਾਂ ਹੋਰ
ਆਰਗੇਨਾਈਜੇਸ਼ਨਸ ਆ ਉਹਨਾਂ ਤੱਕ ਕੰਟੈਕਟ ਕਰ ਸਕਦੇ ਭਾਈ ਸਿੱਖਾਂ ਦੇ ਨਾਲ ਆਹ ਕੁਛ ਹੋ ਰਿਹਾ। ਜੇ ਕੋਈ 2-4 ਬੰਦੇ ਜਿਹੜੇ ਆ ਉਹਨਾਂ ਨੇ ਗਲਤੀ ਕੀਤੀ ਆ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਸਾਰਿਆਂ ਨੂੰ ਜਿਹੜਾ ਆ ਹੁਣ ਟਾਰਗੇਟ ਹਰਜੋਤ ਸਿੰਘ ਕਰੋ। ਜੀ, ਐਕਸੀਡੈਂਟ ਤਾਂ ਹੁਣ ਹਰ ਨਸਲ ਦੇ ਲੋਕਾਂ ਦੇ ਕੋਲੋਂ ਹੁੰਦਾ ਹੈ। ਹੁਣ ਹਰ ਇੱਕ ਦੇ ਨਾਲ ਤੁਸੀਂ ਇਹ ਵਤੀਰਾ ਜਿਹੜਾ ਕਰੋਗੇ, ਇਹ ਜਾਇਜ਼ ਨਹੀਂ ਹੈ। ਟੋਟਲੀ ਜਿਹੜਾ ਇੱਕ ਗਲਤ ਰਵੱਈਆ ਆ। ਬਾਕੀ ਇਹ ਆ ਵੀ ਗਲਤੀਆਂ ਤੋਂ ਸੁਧਾਰ ਕਰਨਾ ਚਾਹੀਦਾ, ਵੀ ਨਾ ਹੋਵੇ ਗਲਤੀ ਉਹ ਆ, ਪਰ ਫਿਰ ਵੀ ਗਲਤੀਆਂ ਤਾਂ 100% ਤਾਂ ਕਿਸੇ ਵੀ ਪਾਸੇ ਜਿਹੜੀਆਂ ਗਲਤੀਆਂ ਜਿਹੜੀਆਂ ਉਹ ਨਹੀਂ ਰੁਕ ਸਕਦੀਆਂ ਹੁੰਦੀਆਂ। ਜਾਣੇ ਅਣਜਾਣੇ ਕਿਸੇ ਨਾ ਕਿਸੇ ਕੋ ਹੋ ਹੀ ਜਾਂਦੀਆਂ ਨੇ। ਪਰ ਇਹ ਮਤਲਬ ਇਹ ਨਹੀਂ ਵੀ ਉਹਨਾਂ ਦੇ ਕਰਕੇ ਤੁਸੀਂ ਸਾਰੀ ਕਿਸੇ ਕਮਿਊਨਿਟੀ ਨੂੰ, ਕਿਸੇ ਰੇਸ ਨੂੰ ਆਪਣੀ ਇੱਕ ਹਿਸਾਬ ਦੇ ਨਾਲ ਗੁੱਸੇ ਦਾ ਜਿਹੜਾ ਤੁਸੀਂ ਸ਼ਿਕਾਰ ਜਿਹੜਾ ਉਹ ਬਣਾਓ। ਸੋ ਇਹ ਮੈਜੋਰੀਟੇਰੀਅਨ ਜਿਹੜੀ ਇੱਕ ਭਾਵਨਾ ਹੁੰਦੀ ਆ ਵੀ ਮਾਈਨੋਰਟੀਜ਼ ਦੇ ਨਾਲ ਆਪਾਂ ਇਦਾਂ ਕਰ ਦੇਣਾ ਨਾਲ ਦੇ ਨਾਲ, ਉਹ ਗੱਲ ਨਹੀਂ। ਬਾਕੀ ਇਹ ਆ ਵੀ ਅਮਰੀਕਾ ਨੂੰ ਇੰਡੀਆ ਨਾ ਬਣਨ ਦਿਓ। ਜਿਹੜੇ ਕੋਈ ਇਦਾਂ ਦੀਆਂ ਗਲਤ ਕੰਮ ਕਰਦੇ ਆ ਉਹਨਾਂ ਦੀ ਤੁਸੀਂ ਸ਼ਿਕਾਇਤ ਕਰੋ। ਉਹ ਚੀਜ਼ ਨੂੰ ਜਿਹੜਾ ਜ਼ਰੂਰ ਮਨ ਦੇ ਵਿੱਚ ਰੱਖ ਕੇ ਜਿਹੜਾ ਉਹ ਚੱਲੋ। ਜਿਹੜੀ ਚੀਜ਼ ਗਲਤ ਆ ਉਹ ਗਲਤ ਆ। ਜਿਹਦਾ ਜਿਸ ਚੀਜ਼ ਦੇ ਵਿੱਚ ਕਸੂਰ ਆ ਉਸ ਨੂੰ ਕਸੂਰਵਾਰ ਕਹਿ ਕੇ ਅੱਗੇ ਜਿਹੜਾ ਹੁਣ ਵਧਣ ਦੀ ਜਿਹੜੀ ਸੋਚ ਆ ਉਸ ਦੇ ਨਾਲ ਵਧਿਆ ਜਾਵੇ। ਅਦਰਵਾਈਜ਼ ਜਿਹੜਾ ਇਸ ਦੇ ਵਿੱਚੋਂ ਆਪਾਂ ਕੁਝ ਸਿੱਖ ਨਹੀਂ ਜਿਹੜਾ ਹੋ ਸਕਾਂਗੇ। ਪਰ ਇਹ ਆ ਵੀ ਸਾਰੇ ਜਣੇ ਅਲਰਟ ਰਹੋ, ਸਤਰਕ ਰਹੋ। ਕਮਲਿਆਂ ਦਾ ਅੱਜ ਕੱਲ੍ਹ ਕੋਈ ਜਿਹੜਾ ਉਹ ਘਾਟਾ ਨਹੀਂ ਹੈਗਾ। ਦੁਨੀਆ ਭਰ ਦੇ ਵਿੱਚ ਹਰ ਇੱਕ ਕਮਿਊਨਿਟੀ ਦੇ ਵਿੱਚ ਉਹ ਹੁੰਦੇ ਨੇ। ਸੋ ਆਪਣੇ ਪਰਿਵਾਰਾਂ ਦਾ, ਆਪਣੇ ਆਪ ਦਾ ਜਿਹੜਾ ਉਹ ਬਚਾਅ ਜਿਹੜਾ ਉਹ ਜ਼ਰੂਰ ਤੁਸੀਂ ਜਿਹੜਾ ਉਹ ਕਰਕੇ ਨਾਲ ਦੇ ਨਾਲ ਰੱਖੋ ਜੀ। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਇਹ ਦੱਸਦੇ ਜਾਈਏ, ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਜਿਹੜੇ ਆਲਰੇਡੀ ਉੱਦਾਂ ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਤੇ, ਪਲੇਟਫਾਰਮਸ ਦੇ ਉੱਤੇ ਜਿਹੜੇ YouTube ਦੇ ਸਾਡੇ ਜਿਹੜੇ ਚੈਨਲਸ ਆ, ਪੰਜਾਬੀ ਰੇਡੀਓ USA ਤੇ ਪੰਜਾਬੀ TV USA, ਉੱਥੇ ਗੁਰਦੁਆਰਾ ਸਾਹਿਬ ਟਾਰਾਬੀਨਾ ਯੂਬਾ ਸਿਟੀ, ਜਿੱਥੇ 46ਵਾਂ ਮਹਾਨਗਰ ਕੀਰਤਨ ਨਵੰਬਰ ਦੇ ਪਹਿਲੇ ਐਤਵਾਰ ਨੂੰ 2 ਨਵੰਬਰ ਨੂੰ ਸਜਾਇਆ ਜਾਣਾ ਹੈ। ਉਸ ਸੰਬੰਧ ਦੇ ਵਿੱਚ ਜਿਹੜੇ ਸ਼ਾਮ ਦੇ ਸਮਾਗਮ ਆ ਉਹ ਲਾਈਵ ਚੱਲ ਪਏ ਨੇ। ਤੇ ਹੁਣ ਆਪਾਂ ਇਸ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ 'ਚ ਸ਼੍ਰੀ ਰਹਿਰਾਸ ਸਾਹਿਬ ਦੇ ਪਾਠ ਸਰਵਣ ਕਰਕੇ ਫਿਰ ਆਪਾਂ ਉੱਥੋਂ ਦੇ ਸਮਾਗਮਾਂ ਦੇ ਨਾਲ ਜਿਹੜਾ ਉਹ ਜੁੜ ਜਿਹੜਾ ਹੋ ਜਾਣਾ ਹੈਗਾ ਆ। ਸੋ ਉਹ ਜ਼ਰੂਰ ਦੇਖਣਾ ਸੁਣਨਾ ਜਿਹੜਾ ਉਹ ਨਾ ਭੁੱਲਿਓ। ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਪੰਜਾਬੀ TV USA ਦੇ YouTube ਚੈਨਲ ਦੇ ਉੱਤੇ ਇਹਨਾਂ ਦਾ ਸਿੱਧਾ ਪ੍ਰਸਾਰਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਆ ਉਹ ਚੱਲ ਰਿਹਾ ਆ। ਸੋ ਜ਼ਰੂਰ ਉਸ ਦੇ ਨਾਲ ਸਾਰੇ ਜਾਣੇ ਵੱਧ ਤੋਂ ਵੱਧ ਜੁੜੋ ਜੀ। ਤੇ ਹੁਣ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 78 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ 10 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। ਡਾਓ ਜੋਨ ਅੱਜ 100 ਤੇ 44 ਪੁਆਇੰਟ ਵੱਧ ਕੇ 46,735 ਤੇ, S&P 39 ਪੁਆਇੰਟ ਵੱਧ ਕੇ 6738 ਤੇ, ਨੈਸਡੈਕ 201 ਪੁਆਇੰਟ ਵੱਧ ਕੇ 22,942 ਤੇ ਬੰਦ ਹੋਇਆ। ਸੋਨੇ ਦਾ ਭਾਅ $4100 ਤੇ $45 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $62 ਪ੍ਰਤੀ ਬੈਰਲ। ਇਹ 57-58 ਤੇ ਚੱਲ ਰਹੀ ਸੀ ਜਦੋਂ ਦੀਆਂ ਸੈਂਕਸ਼ਨ ਲੱਗੀਆਂ ਰਸ਼ੀਅਨ ਆਇਲ ਤੇ। ਇਹ ਫਿਰ ਥੋੜਾ ਜਿਹਾ ਵੱਧ ਗਿਆ। ਤੇ 10 ਈਅਰ ਯੀਲਡ 4.008%। ਕ੍ਰਿਪਟੋ ਕਰੰਸੀ 1,10,555 ਤੇ ਇਥੀਰੀਅਮ 3800 ਤੇ $76 ਦੇ ਬਰਾਬਰ ਚੱਲ ਰਹੀ ਹੈਗੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।